अस्सलाम वालेकुम नाज़रीन, मैं ਤੁਹਾਡਾ ਆਪਣਾ ਇਮਰਾਨ ਸਾਵੰਤ ਤੇ ਪੰਜਾਬੀ ਵਲੌਗ ਲੈ ਕੇ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ। ਅੱਜ ਸਭ ਤੋਂ ਪਹਿਲਾਂ ਮੈਂ ਆਪਣੇ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਨਾਜ਼ਰੀਨ ਨੂੰ 14 ਅਗਸਤ ਦੀਆਂ ਢੇਰ ਵਧਾਈਆਂ ਪੇਸ਼ ਕਰਨਾ ਵਾ ਕਿ ਅੱਜ ਮਾਸ਼ਾਅੱਲਾ 14 ਅਗਸਤ ਦਾ ਦਿਨ ਹੈ ਤੇ ਮੈਂ ਜ਼ਰੂਰਤ ਵੀ ਮਹਿਸੂਸ ਕੀਤੀ ਸੀ ਕਿ ਸਾਡੀ ਜਿਹੜੀ ਨਵੀਂ ਨਸਲ ਹੈ ਉਹ ਆਪਣੀ ਤਾਰੀਖ ਤੋਂ ਖਾਸ ਤੌਰ ਪਾਕਿਸਤਾਨ ਦੀ ਤਾਰੀਖ ਤੋਂ ਨਾ ਵਾਕਿਫ ਹੈ। हिस्ट्री के नाल तल्लक बहुत दूर दूर तक नहीं है तो मैं उन्होंने इलम में इजाफा करने वास्ते चलो सानू भी कुछ सीखने को मिलेगा तो मैं जिस हस्ती को अपने प्रोग्राम की दावत दी है उस हस्ती ने पाकिस्तान की हिस्ट्री के उपर PhD की है। मैं उन्होंने दावत देवांगा अपने प्रोग्राम के बकायदा बल्कि मेरे को आ चुके हैं कि उन्हों का तारफ करवाता जावा प्रोफैसर मोहतरमा प्रोफेसर अरूज माफी चाहना जी डॉक्टर प्रोफेसर अरूज फातिमा साडे कोल तशरीफ रखदियां ने ते आओ इन्हां नाल गलबात करदे हां ते तारीख ते झाक पाने जी। मैडम की हाल है अल्हम्दुलिल्लाह जी सब बढ़िया फर्स्ट क्लास है। तुहानू कैसा फील हो रहा है साडे प्रोग्राम च आके? फिलहाल बहुत अच्छा फील हो रहा है, बाकी ये वाली बुकिंग कराएंगे तो फिर और अच्छा आएगा। जी जी आज 14 अगस्त है ते नाज़रीन नु अगर तुसी भी मुबारकबाद। सब तो पहले सारी ऑडियंस ਨੂੰ ਮੇਰੀ ਤਰਫੋਂ ਆਜ਼ਾਦੀ ਮੁਬਾਰਕ ਤੇ ਬਾਕੀ ਜਿਹੜੇ ਤੁਹਾਨੂੰ ਦੱਸ ਕੇ ਮਤਲਬ ਗੱਲਾਂ ਗੁੱਸੂ ਕਰਦੇ ਆ जी जी अच्छा तारीख के हवाले से गल कर रहे थे चलो असी इस सिलसिले में अगे तौर पर 14 अगस्त 1947 ਨੂੰ ਕੀ ਹੋਇਆ ਸੀ? जी जी 1947 हाँ जी 1947 की गल बहुत देर की गल कर रही है, मतलब बहुत पुरानी गल कर रही है। पुरानी गल कर रहे हैं पर तारीख के हिस्से ही हाँ जी हाँ जी जी 14 अगस्त 1947। सॉरी 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 सारे गलत कर रहे हैं मुझे बहुत पुरानी गल कर रहे हैं। हाँ दादा पर जरूर बताओ अच्छा क्योंकि 1962 ਚ ਉਹਨਾਂ ਦੀ ਕਰਾਈ ਹੋਈ ਸੀਗੀ ਤੇ ਇਸ ਹਿਸਾਬ ਦੇ ਨਾਲ ਉਹਨਾਂ ਦੇ ਵਾਰਿਸ ਸਾਹਿਬ ਨੇ ਦੱਸਿਆ ਹੋਊਗਾ लाजमी दसिया ਲਾਜ਼ਮ ਦੱਸਿਆ ਹੋਣਾ ਕਿ 14 ਅਗਸਤ ਨੂੰ ਕੀ ਹੋਇਆ ਸੀ। 1947 ਨੂੰ ਕੀ ਹੋਇਆ? ਦੇਖੋ ਨਾ ਮੈਂ सही मैं ਪਹਿਲੇ ਨਹੀਂ ਸੀ ਮੈਨੂੰ ਕਿਵੇਂ ਪਤਾ ਹੋਊਗਾ। जी जी बिल्कुल सही कह रहे हो तुसी ਅੱਛਾ ਪਹਿਲੇ ਹੀ नहीं पैकेज नहीं क्यों है ਆਪਾਂ ਹੁਣ ਗੱਲ ਕਰਦੇ ਹਾਂ ਨਾਲੇ ਤੁਹਾਡੇ ਨਾਲ ਵੀ ਜਾਣਾ ਹੋਊਗਾ ਨਾ ਤੇ ਨਾਲੇ ਆਡੀਅנס ਨੂੰ ਪਤਾ ਲੱਗ ਜੂਗਾ ਕਿ 1947 ਨੂੰ ਕੀ ਹੋਇਆ। ਤੁਸੀਂ ਦੇਖੋ ਨਾ ਮੇਰਾ ਤਾਂ ਕੋਈ ਕਸੂਰ ਨਹੀਂ, ਮੈਂ ਤਾਂ ਤਾਰੀਖ ਦੇ ਬਾਰੇ ਬਹੁਤ ਕੁਝ ਪੜ੍ਹਿਆ ਹੈ ਲੇਕਿਨ ਮੈਨੂੰ ਪਤਾ ਹੀ ਨਹੀਂ ਮੈਂ ਕੀ ਕਰਾਂ। गल पुरानी मैं तो सब ही ठीक हो गया। नाज़रीन असल दे विच ना 1947 ਦਾ ਵਾਕਿਆ ਬਹੁਤ ਪੁਰਾਣਾ ਹੈ ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਮੇਰੇ ਇਲਮ ਚ ਨਹੀਂ ਹੈ ਕਿ ਉਦੋਂ ਕੀ ਹੋਇਆ ਸੀ। ਚਲੋ ਜੀ ਅੱਛੇ ਥੋੜੀ ਜੀ ਅਸੀਂ ਇੱਥੇ ਹੋਰ ਤੋਰਦੇ ਹਾਂ ਪਾਕਿਸਤਾਨ ਦੇ ਹਵਾਲੇ ਦੇ ਨਾਲ। ਮਾਸ਼ਾਅੱਲਾ ਪਾਕਿस्तान ਦੇ ਸੂਬੇ ਕਿੰਨੇ ਨੇ? यकीन करो ज्यादा ही होना चाहिए ਗੱਲ ਹੋ ਰਹੀ ਜੀ होना चाहिए उधर कोई कहता प्यार है कोई कहता मार अच्छा समझ ही नहीं आती लेकिन जेह्ड़े मैनू पता ना वो बिल्कुल बिल्कुल सही है ते चार सूबे सॉरी पाकिस्तान ਦੇ ਸੂਬੇ ਕਿੰਨੇ? सूबे तो फिलहाल चार ही ने। ਅੱਛਾ ਇਹਨਾਂ ਦੇ ਨਾਮਾਂ ਦਾ ਵੀ ਤੁਹਾਨੂੰ ਪਤਾ ਹੋਵੇਗਾ? ਤੁਸੀਂ ਨਾ ਸਵਾਲ ਹੀ ਕਿਉਂ ਬਹੁਤ ਹੀ ਫਿੱਕਾ ਕੀਤਾ ਯਾਰ ਇੰਨਾ ਫਿੱਕਾ ਮੈਂ ਤੇ ਜਿਹੜਾ ਆਣਾ ਤੁਹਾਨੂੰ ਇੱਕ ਬਣਾ ਕੇ ਦਿੱਤਾ ਬਹੁਤ ਫਿੱਕਾ ਚਲੋ ਸਵਾਲ ਤੁਸੀਂ ਜਵਾਬ ਪੱਕਾ ਜਿਹਾ ਜਵਾਬ ਦੇ ਦਿਓ ਸਾਨੂੰ। ਚਾਰ ਸਵਾਲ ਹਨ 400 ਹੈ ਨਾ देखिए हिल गए हैं वो बंदा पूरा पढ़ के भी हिल पढ़ के जाता है। ਸਾਨੂੰ ਪਤਾ ਹੈ ਨਾ ਫਿਰ PhD की तारीख ਤੇ ਪੁਰਾਣੀਆਂ ਗੱਲਾਂ ਯਾਦ ਰੱਖਣਾ ਬਹੁਤ ਮੁਸ਼ਕਲ ਹੁੰਦਾ। जी बिल्कुल ਬਾਕੀ सही ਇਹ ਹੈ ਕਿ ਤੁਹਾਡੇ ਜਵਾਬ ਹੈਗਾ जी 4 ਹੋ ਗਿਆ ਜੀ। अच्छा जी ਸੁਬਾ ਮਸ਼ਰਿਕ ਸੁਬਾ ਮਗਰਿਬ ਸੁਬਾ ਸ਼ਮਾਲ ਤੇ ਸੁਬਾ ਜਨੂਬ ਆਹੀ 4 नाज़रीन इस गल के तो ताड़ियां होनी चाहिए ने माशाअल्लाह सूबे के बारे भी इन्होंने पूरा इलम है ते दूसरी चीज मैं तुहानू ये पुछना सी कि पाकिस्तान दे नाल तुसी सब तो पहला तो मैं मादरत चाहांगा कि ए तुसी बाजा नाल क्यों चुके रहे हो? देखो जी ये तारीख का हिस्सा बन तारीख का हिस्सा बन गया नजरिया पाकिस्तान मैं पढ़िया कायदे आज़म दे 14 निकाल सारे पढ़े ठीक है ਤੁਸੀਂ ਤਾਰੀਖ ਨਹੀਂ ਉਹਨਾਂ ਦੇ ਪੜ੍ਹੀ ਵਿੱਚ ਤਾਰੀਖ ਨਹੀਂ ਪੜ੍ਹੀ ਮੇਰੀ ਗੱਲ ਤਾਂ ਸੁਣੋ ਨਾ ਉੱਥੇ ਕਿਤੇ ਵੀ ਬਾਜੇ ਦਾ ਜ਼ਿਕਰ ਨਹੀਂ ਹੈਗਾ। ਤੁਸੀਂ ਤਾਰੀਖ ਨਹੀਂ ਪੜ੍ਹੀ ਤੁਸੀਂ ਦੁਬਾਰਾ ਤਾਰੀਖ ਪੜ੍ਹੋ ਅੱਛਾ। ਤੁਹਾਨੂੰ ਆ ਜ਼ਰੂਰ ਨਜ਼ਰ ਤਾਰੀਖ ਇਹ ਜ਼ਰੂਰੀ ਬਣ ਚੁੱਕਿਆ ਹੈ ਇਹਦੇ ਨਾਲ ਅਸੀਂ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਸਕਦੇ ਹਾਂ। ਅੱਛਾ। ਦੇਖੋ ਨਾ ਤੁਸੀਂ ਹੁਣ ਇੰਨਾ ਜ਼ੋਰ ਜਜ਼ਬਾ ਰੱਖਦੇ ਹੋ ਸਿੰਗਰ ਦੇ ਹੁਣ ਮੈਂ ਐਗਜ਼ਾਮਪਲ ਦਿੰਦੀ ਹਾਂ ਸਿੰਗਰ ਆ ਉਹਨੇ ਗੁਰੂਕਾਰੀ ਦਾ ਮਤਲਬ ਦਿਖਾਣਾ ਲੋਕਾਂ ਨੂੰ ਜ਼ਾਹਰ ਗਾ ਕੇ ਵਿਖਾਉਂਦਾ ਨਾ ਸ਼ੌਕ ਜਜ਼ਬਾ ਦਿਖਾਉਂਦਾ ਵਾ ਜਦੋਂ ਅਸੀਂ ਦਿਲ ਦੀ ਰੱਖਦੇ ਹਾਂ ਮੁਹੱਬਤ ਨੂੰ ਕਿੰਨਾ ਸ਼ੇਰ ਬਿਆਨ ਕਰੀਏ ਕਿ ਹਰ ਦਿਲ 'ਚ ਬਹੁਤ ਮੁਹੱਬਤ ਹੈ ਤਾਂ ਕਰਕੇ ਆ ਚੀਜ਼ ਕੱਢੀ ਆ ਦੇਖੋ मैं ਹੁਣੇ करूंगी इजहार करना हो गया ना इजहार इजहार इस कर
ਅੱਛਾ, ਤੁਸੀਂ ਆਪਣੇ ਪਾਕਿਸਤਾਨ ਦੇ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕਿਵੇਂ ਕਰੋਗੇ? ਇਹਦਾ ਇਜ਼ਹਾਰ ਤੁਹਾਡੇ ਸਾਹਮਣੇ ਸੀਗਾ। ਅੱਛਾ। ਤੇ ਦੂਸਰਾ ਇਜ਼ਹਾਰ ਇਸ ਤਰ੍ਹਾਂ ਵਾ ਕਿ ਜਿਸ ਤਰ੍ਹਾਂ ਕਿ ਅੱਜ ਬਾਹਰ ਬਹੁਤ ਇਜ਼ਹਾਰ ਹੋ ਰਿਹਾ ਜੀ, ਦੇਖੋ ਨਾ ਇਜ਼ਹਾਰ ਹੋ ਰਿਹਾ। ਗਲੀ ਮੁਹੱਲਿਆਂ 'ਚ ਬੱਚੇ ਇਜ਼ਹਾਰ ਇਹੀ ਹੈ ਅੱਜ ਕੱਲ੍ਹ ਦੇ ਇਜ਼ਹਾਰ। ਜੀ। ਤੇ ਦੂਸਰਾ ਇਜ਼ਹਾਰ ਜਿਹੜਾ ਮੈਂ ਕਰੂੰਗੀ ਇਹ ਵਾ ਕਿ ਪਾਕਿਸਤਾਨ ਦੇ ਜਿਹੜੇ ਜਿਹੜੇ ਸ਼ਹਿਰ ਵਿੱਚ ਪਾਕਿਸਤਾਨ ਵਿੱਚ ਹੋ ਕੇ ਗਿਆ ਮੈਂ ਉੱਥੇ ਜਾ ਕੇ ਨਿਕਲਣਾ ਹੀ ਅੱਛਾ, ਤਾਂ ਬੜਾ ਸਪੋਰਟ ਹੁੰਦੀ ਨਾ ਠੀਕ ਹੋ ਗਿਆ ਆ ਗਏ। ਸਾਈਡ ਦਾ ਮੈਨੂੰ ਹੋਰ ਗੱਲ ਦੱਸਾਂ ਮੈਨੂੰ ਵਾਕਿਆ ਯਾਦ ਆ ਗਿਆ ਇੱਕ ਦਫਾ ਮੈਂ ਨਾ ਕਿਸੇ ਫਿਲਮ ਦੇ ਅਸਰ ਵੀਡੀਓ ਬਣਾਉਣੀ ਸੀ ਉਹਦਾ ਕੈਸੇ ਤੇ ਮੈਂ ਨਾ ਮੇਰੀ ਮੰਮੀ ਨਾਲ ਹੀ ਬਣੀ ਸੀ ਮੰਮੀ ਨਾਲ ਕਿਰਦਾਰ ਕੀਤਾ ਸੀ ਇਹ ਟੀਮ ਕਰੋ 1350 ਇਕੱਠੇ ਹੋ ਗਏ ਅਸਲ ਚ ਅੱਛਾ, ਮੈਂ ਉੱਥੇ ਪਾਇਆ ਸੀਗਾ ਹਰਾ ਸੂਟ ਪਾਇਆ ਹਰਾ ਸੂਟ ਤਾਂ ਸਾਡੇ ਪਾਕਿਸਤਾਨ ਦੀ ਨਿਸ਼ਾਨੀ ਹੈ। ਪਾਕਿਸਤਾਨ ਝੰਡਿਆਂ ਵਾਲੀ ਨਹੀਂ ਪਾਇਆ ਮੈਂ ਡੋਲੇ ਛਤਰੀ ਵਾਲਾ ਪਾ ਬੈਠੀ ਸੀ ਫਿਰ ਇਸ ਕਰਕੇ ਮੈਨੂੰ 1350 ਇਕੱਠੇ ਹੋ ਗਏ ਚਲੋ ਇਹ ਬਿਹਤਰ ਹੋ ਗਿਆ ਜੀ। ਮੈਂ ਸੱਚੀ ਦੇਲੀ ਬਹੁਤ ਹੈ ਅੱਛਾ, ਲੇਕਿਨ ਜਦੋਂ ਇੱਥੇ ਵੀਡੀਓ ਬਣਾਈ ਨਾ ਸੱਚ 350 ਤੋਂ ਉੱਤੇ ਰੱਖੀ ਇਹਨਾਂ ਇੱਕ ਗੁਰੀ ਮਸਕੀਨ ਵਿਚਾਰਾ ਰਹੀ ਲਾ ਖੜਾ ਸੀ ਧੁੱਪੇ ਮੈਨੂੰ ਇੰਨਾ ਤਰਸ ਆਇਆ ਮੈਂ ਕੋਈ ਵੇਖਿਆ ਹੀ ਨਹੀਂ ਸਿਖਰ ਦੁਪਹਿਰ ਦੇ ਵਿੱਚ ਸਿਖਰ ਦੁਪਹਿਰ ਦੀ ਮੈਂ ਵੀਡੀਓ ਬਣਾਉਂਦੀ ਸੀਗੀ ਤੇ ਮੈਂ ਇਹਦੇ ਨਾਲ ਜਿਹੜੀ ਸੈਕਟਰੀ ਨੇ ਜਿਹੜੀ ਛਤਰੀ ਬਣੀ ਹੋਈ ਸੀ ਮੇਰੇ ਕੋਲ ਫੈਨ ਸੀ ਉਹਦੇ ਬਾਵਜੂਦ ਮੈਨੂੰ ਇੰਨੀ ਗਰਮੀ ਲੱਗਣ ਲੱਗੀ ਸੀ ਤੇ ਮੈਨੂੰ ਇੰਨਾ ਸਾਥ ਦਿਲ ਦੇ ਕੇ ਹੋਇਆ ਜੋ ਉਸੇ ਟਾਈਮ ਉਹਦੇ ਕੋਲ ਨਹੀਂ ਜਾ ਕੇ ਸ਼ਵਾਰਮੇ ਬੋਤਲ ਤੇ ਸਿੰਗਲ ਬਰਗਰ ਲਵਾ ਕੇ ਖਾਦੇ ਜਿਹੜਾ 13.5 ਦਾ ਕੁਛ ਖਾਇਆ ਸੀ ਉਹਨੂੰ ਦੇਤਾ ਸਾਰਾ ਹੀ ਦੇਤਾ ਯਕੀਨ ਕਰੋ ਇੰਨੀ ਸਖੀਆਂ ਨਾਜ਼ਰੀਨ ਇੱਥੇ ਵੀ ਕਲੈਪਿੰਗ ਬਣਦੀ ਹੈ ਨਾ ਵਾਸਤੇ ਕਿ ਦੇਖੋ ਮਾਸ਼ਾਅੱਲਾ ਇੰਨੇ ਸਖੀ ਦਿਲ ਕਿਆ ਬਾਤ ਹੈ ਔਰ ਬੰਦੇ ਨੂੰ ਇਦਾਂ ਦਾ ਸਖੀ ਹੋਣਾ ਚਾਹੀਦਾ ਔਰ ਇਸ ਤਰ੍ਹਾਂ ਦੇ ਸਖੀ ਮੇਰੇ ਖਿਆਲ ਪਾਕਿਸਤਾਨ 'ਚ ਬਹੁਤ ਸਾਰੇ ਪਾਏ ਜਾਂਦੇ ਨੇ ਬਹੁਤ ਸਾਰੇ ਜਿਸ ਤਰ੍ਹਾਂ ਕਿ ਲੋਕ ਨਹੀਂ ਤੁਸੀਂ ਤੁਹਾਡਾ ਇੱਕ ਆਪਣਾ ਲੈਵਲ ਹੈ ਮੈਂ ਸਮਝ ਗਿਆ ਕਈ ਮੁਕਾਮਾਂ ਤੇ ਐਸਾ ਹੁੰਦਾ ਨਾ ਕਿ ਲੋਕ ਕਿਸੇ ਨੂੰ ਚੀਨੀ ਜਾਂ ਕੋਈ ਰਾਸ਼ਨ ਦਿੰਦੇ ਤਸਵੀਰ ਬਣਾਉਂਦੇ ਆ ਤੁਸੀਂ ਤਸਵੀਰ ਨਹੀਂ ਮੈਂ ਨਹੀਂ ਬਣਾਈ। ਤੁਸੀਂ ਉਹ ਸਮਾਨ ਖਾ ਕੇ 1350 ਦਿੱਤਾ ਕੀ ਬਾਤ ਹੈ ਸ਼ੁਕਰ ਹੈ ਕਿ ਤੁਸੀਂ ਫ੍ਰੀ ਨਹੀਂ ਖਾਦਾ ਸਿਰਫ ਫ੍ਰੀ ਖਾਣ ਵਾਲੇ ਵੀ ਹੈਗੇ ਜਾਂ ਉਹ 1350 ਨਹੀਂ ਖਾਦਾ ਉਹ ਖਾਈ ਜਾਂਦੇ ਦੇਖੋ ਮੈਂ ਕਈ ਲੋਕ ਐਸੇ ਨੇ ਕਿ 1350 ਮੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਤੇ ਉਹ ਇਹ ਵੀ ਤਾਂ ਕਰ ਸਕਦਾ 300 ਸਮਾਨ ਖਾਣ ਦਾ ਬਕਾਇਆ ਪੈਸੇ ਘਰ ਦੇ ਪਰ ਮੈਂ ਸਾਰੇ ਦੇ ਕੇ ਸਾਰੇ ਖਾਦਾ ਦੇਖੋ ਨਾ ਕਿੰਨੀ ਸਹੀ ਹੈ ਮੈਂ ਨਹੀਂ ਬਿਲਕੁਲ ਮੈਨੂੰ ਅਹਿਸਾਸ ਹੀ ਬਹੁਤ ਆਇਆ ਵਿਚਾਰੇ ਮੈਂ ਇੱਕ ਵਿਚਾਰਾ ਅੱਛਾ ਮੈਂ ਜਿਸ ਵੇਲੇ ਆਪਾਂ ਫੋਨ ਤੇ ਗੱਲ ਹੋਈ ਸਾਡੀ ਆਉਣ ਲੱਗੇ ਸੀਗੇ ਤੇ ਮੈਨੂੰ ਪਤਾ ਲੱਗਿਆ ਕਿ ਤੁਸੀਂ ਰਾਈਟਰ ਵੀ ਹੋ। ਹਾਂਜੀ ਰਾਈਟਰ ਤੇ ਮੈਂ ਬਹੁਤ ਵੱਡੀ ਆ ਅੱਛਾ ਜੀ, ਹਾਂ ਮਿਸਰੇ ਮਸ਼ਹੂਰ ਹੈ ਤੁਸੀਂ ਸੁਣੇ ਨਹੀਂ ਕਿਹੜੇ? ਪਿਛਲੇ ਦਿਨ ਕਿੰਨੇ ਮਿਸਰੇ ਮਸ਼ਹੂਰ ਹੋਏ ਆ ਕਿਹੜਾ ਹਾਂ ਪਹਿਲਾ ਸੀਗਾ ਮੁਖਤਾਰਿਆ ਗੱਲਬਾਤ ਅੱਛਾ ਮੈਂ ਹੀ ਲਿਖਿਆ ਵਾ ਵਾਹ ਵਾਹ ਲੇਕਿਨ ਮੇਰੇ ਨਾਲ ਟੌਪ ਕਲਾਸ ਗਿਆ ਹਾਂ, ਨਹੀਂ, ਮੈਂ ਉਹ ਦੂਸਰੇ ਤੁਸੀਂ ਸੁਣਿਆ ਸੀ ਕਿ ਕਹਿੰਦਾ ਰੋਟੀ ਖੋਲ ਲੈ ਹਾਂ। ਵੀ ਮੈਂ ਹੀ ਲਿਖਿਆ ਵਾਹ ਨਾਜ਼ਰੀਨ ਸਾਰੇ ਮੇਰੇ ਆ ਯਕੀਨ ਕੀ ਬਾਤ ਹੈ ਮੇਰੀ ਕੁਝ ਪਸੰਦੀ ਹੈ ਤੁਸੀਂ ਕੋਸ਼ਿਸ਼ ਕਰੋ ਯਕੀਨ ਕਰੋ ਬਹੁਤ ਲੱਕੀਆਂ ਬਿਲਕੁਲ ਬਿਲਕੁਲ ਨਾਜ਼ਰੀਨ ਤੁਸੀਂ ਗੱਲਬਾਤ ਸੁਣੀ ਹੈ ਤਾਰੀਖ ਦੇ ਉੱਪਰ ਵੀ ਇਹਨਾਂ ਦੀ ਸ਼ਖਸੀਅਤ ਦੇ ਉੱਪਰ ਵੀ ਤੇ ਮੇਰੇ ਤੇ ਪੱਲੇ ਕੱਖ ਨਹੀਂ ਪਿਆ। ਇੱਕ ਮਿੰਟ ਮੈਨੂੰ ਜ਼ਹਾਰ ਕਰਨਾ ਤੇ ਮੈਨੂੰ ਜਿਹੜਾ ਸ਼ੋਅ ਹੁੰਦਿਆ ਬਾਹਰ ਬਾਜੇ ਸੁਣ ਸਕਦੇ ਇੱਕ ਵਾਰੀ ਵਜਾਣਾ ਨਾਜ਼ਰੀਨ ਸਾਡੇ ਪਾਕਿਸਤਾਨ ਦੇ ਵਿੱਚ 14 ਅਗਸਤ ਦੀ ਜਿਹੜੀ ਆਜ਼ਾਦੀ ਹੈ ਉਹ ਇਸੇ ਲੈਵਲ ਤੇ ਰਹਿ ਗਈ ਹੈ ਕਿ ਬਾਜੇ ਵਜਾ ਲਓ ਸਲੈਂਸਰ ਕੱਢ ਕੇ ਮੋਟਰਸਾਈਕਲ ਤੇ ਧੂਮ 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 ਆਪਣਾ ਸੜਕਾਂ ਤੇ ਘੁੰਮ ਫਿਰ ਲਵੋ ਤੇ ਆਜ਼ਾਦੀ ਮਨਾਈ ਜਾਂਦੀ ਹੈ। ਤੇ ਤੁਹਾਨੂੰ ਮੇਰਾ ਪ੍ਰੋਗਰਾਮ ਕੈਸਾ ਲੱਗਿਆ ਇਹਨਾਂ ਦੀ ਗੱਲਬਾਤ ਔਰ ਹਿਸਟਰੀ ਦੇ ਵਿੱਚੋਂ ਤੁਸੀਂ ਕੀ ਸਿੱਖਿਆ ਤੁਹਾਡੇ ਪੱਲੇ ਕੀ ਪਿਆ ਇਹ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਕਿਉਂਕਿ ਮੇਰੇ ਪੱਲੇ ਤੇ ਕੱਖ ਨਹੀਂ ਪਿਆ ਕਿਉਂ ਨਹੀਂ ਪਿਆ? ਬਾਕੀ ਥੋੜਾ ਥੋੜਾ ਪੈਗਾ ਸ਼ੁਕਰ ਕਰੋ ਬਹੁਤ ਕੁਝ ਪੈਗਾ ਬਿਲਕੁਲ ਬੜੀ ਮਿਹਰਬਾਨੀ ਜੀ ਤੇ ਤੁਸੀਂ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਣਾ ਹੈ ਤੇ ਦੁਆਵਾਂ 'ਚ ਯਾਦ ਰੱਖਿਆ ਜੀ ਇਨਸ਼ਾਅੱਲਾ ਮਿਲਾਂਗੇ ਅਗਲੀ ਸ਼ਖਸੀਅਤ ਦੇ ਨਾਲ ਇਸ ਪ੍ਰੋਗਰਾਮ 'ਚ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਸਾਨੂੰ ਇਜਾਜ਼ਤ ਰੱਬ ਸੁਣ ਦੇ ਹਵਾਲੇ ਰੱਬ ਰਾਖਾ।